मैं एक बारी पाकिस्तान की धरती पर जाना, मैनू बहुत खुशी हुई। इन्नी खुशी मैनू अपने बच्चे जम्मने की नहीं हुई, इन्नी मैनू किसी होर दी नहीं हुई जिन्नी मैनू पाकिस्तान आउण की खुशी हुई है। वाह, मैनू बहुत ज़्यादा खुशी हुई है। मैं अज अपने घर दे विच कह सकदी मैं कल्ली पाकिस्तान गई हैं। 1947 तो बाद मैं कल्ली अपने कोट में ना नानकिया चो, ना दादकिया चो, ना भूआ चो, किसी विचों कोई नहीं पाकिस्तान है। मैं कल्ली पाकिस्तान आई। कोई कनेडा जा रहा, कोई आस्ट्रेलिया किते भी जा रहा, उत्थे जाण दी स्टैप बारे क्यों नहीं डरदे? क्या कल्ली पाकिस्तान का ही डर है? ਉਹਦਾ ਕਾਰਨ मैं पूछना चाहती हाँ कि पाकिस्तान की स्टैप ना लग जाए। खून तो साडा इक्को ही है, क्यों इस स्टैंप से क्यों डरते हैं? क्यों पाकिस्तान तो डरते हैं? हाँ जी, सत श्री अकाल, नमस्कार ते अस्सलाम वालेकुम। तुसीं वेख रहे हो इंडोज टीवी आस्ट्रेलिया। नाज़रीन, विसाखी की तकरीबात लई, विसाखी नूं मनाउण लई हिंदुस्तान दे विचों, पूरी दुनिया दे विचों, स्पैशली कैनेडा, आस्ट्रेलिया, जिथे जिथे पंजाबी कम्यूनिटी वसदी पई है, उत्थों सिख यात्री आए ने ते इत्थे आके पाकिस्तान दे विच पाकिस्तानियों दा प्यार समेट रहे ने। जिहड़ी विसाखी हैगी ने उहनूं मनाए ने। उस तो बाद विसाखी तो इलावा जिन्नियां भी पाकिस्तान दे विच थावां हैगियां ने, इतिहासिक थावां जिहड़ियां भी हैगियां ने, उत्थे भी घूम फिर रहे ने। साडे नाल कुछ सिख यात्री मौजूद ने, उन्हां नाल गलबात करदे हां। सब तो पहलां मैनूं ये दसो मेरे जरा मुखड़ा करके कि किहड़ी थावें आए हो? ਇੱਥੇ ਇੱਥੇ ਪਾਕਿਸਤਾਨ ਅਸੀਂ ਆਏ ਆ ਲਾਹੌਰ 'ਚ। ਆਏ ਕਿੱਥੋਂ? ਅਸੀਂ ਰੋਪੜ ਜ਼ਿਲ੍ਹੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੋਂ ਆਏ ਹਾਂ, ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਅਨੰਦਪੁਰ ਸਾਹਿਬ ਵਸਾਇਆ ਸੀਗਾ। ਉਸ ਤੋਂ ਬਾਅਦ ਪਟਨਾ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਣ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਨਾ ਦੀ ਦਿਵਸ ਮਨਾਇਆ ਸੀ। ਵਿਸਾਖੀ ਦੇ ਖਾਲਸੇ ਦਾ ਜਨਮ ਮਨਾਇਆ ਸੀ। ਸਭ ਤੋਂ ਪਹਿਲਾਂ ਅਨੰਦਪੁਰ ਸਾਹਿਬ ਸਾਡੀ ਧਰਤੀ ਦੇ ਗੁਰੂ ਗੋਬਿੰਦ ਸਿੰਘ ਜੀ ਨੇ, 10ਵੇਂ ਗੁਰੂ ਜੀ ਨੇ ਸਾਡੀ ਹੀ ਧਰਤੀ ਦੇ ਅਨੰਦਪੁਰ ਸਾਹਿਬ ਖਾਲਸਾ ਸੰਤ ਨੂੰ ਸਾਜਿਆ ਸੀ, ਵਿਸਾਖੀ ਦਾ ਤਿਉਹਾਰ ਮਨਾਇਆ ਸੀ। ਉਸ ਤੋਂ ਬਾਅਦ ਹੁਣ ਅਸੀਂ ਪਹਿਲੀ ਵਾਰੀ ਪਾਕਿਸਤਾਨ ਦੇ ਵਿੱਚ ਵਿਸਾਖੀ ਮਨਾਈ ਹੈ, ਜੋ ਅਸੀਂ ਰਾਤ ਦਾ ਦ੍ਰਿਸ਼ ਦੇਖਿਆ ਪਾਕਿਸਤਾਨ ਦੀ ਦਾ, ਉਹ ਸਾਨੂੰ ਪੁਰਾਣਾ ਕਲਚਰ, ਪੁਰਾਣੀ ਵਿਸਾਖੀ, ਪੁਰਾਣੇ ਸਾਡੇ ਬਜ਼ੁਰਗ ਯਾਦ ਕਰਵਾਏ ਹੈ। ਜਿਵੇਂ ਕਣਕ ਦੀ ਵਾਢੀ ਕਰਦੇ ਸੀ, ਜਿਵੇਂ 5 ਦਰਿਆਵਾਂ ਦੀ ਵੰਡ ਹੋਈ ਹੈ, ਪਾਕਿਸਤਾਨ ਦੀ ਵੰਡ ਹੋਈ ਹੈ। ਇਹ ਸਾਡਾ ਹੀ ਪੰਜਾਬ ਸੀ। ਪੰਜਾਬ 2 ਹਿੱਸਿਆਂ ਵਿੱਚ ਵੰਡ ਦਿੱਤਾ, ਅੱਧੇ ਪੰਜਾਬੀ ਇੱਧਰ ਰਹਿ ਗਏ, ਅੱਧੇ ਇੱਧਰ। ਪਰ ਸਾਨੂੰ ਓਨਾ ਹੀ ਮੋਹ ਹੈ ਉਹ ਪੰਜਾਬ ਦਾ ਔਰ ਇਹ ਪੰਜਾਬ ਦਾ, ਕਿਉਂਕਿ ਖੁਦ ਮੇਰਾ ਵੀ ਪਿਛਲਾ ਪਿਛੋਕੜ ਪੰਜਾਬ ਹੈ, ਲਹਿੰਦਾ ਪੰਜਾਬ ਹੈ ਮੇਰਾ। ਰਹਿੰਦੀ ਪੰਜਾਬ ਵਿੱਚ ਹੈ। ਮੇਰੇ ਜੋ ਪਿਛਲੇ ਬਜ਼ੁਰਗ ਸੀਗੇ, ਮੇਰੇ ਦਾਦਾ ਜੀ, ਮੇਰੇ ਫਾਦਰ, ਮੇਰੇ ਦਾਦਾ ਜੀ ਨੇ ਆਰਮੀ ਫੌਜ ਵਿੱਚ ਇੱਥੇ ਸ਼ਹੀਦੀ ਪਾਈ ਹੈ ਪਾਕਿਸਤਾਨ ਜ਼ਿਲ੍ਹਾ ਲਾਇਲਪੁਰ ਦੇ ਵਿੱਚ। ਅਤੇ ਮੇਰੇ ਫਾਦਰ ਸੀਗੇ, ਉਹ ਪੁਲਿਸ ਵਿੱਚ ਸੀਗੇ, ਥਾਣੇਦਾਰ ਜ਼ਿਲ੍ਹਾ ਲਾਇਲਪੁਰ ਦੇ ਵਿੱਚ। 36 ਚੱਕ 34 ਚੱਕ ਮੇਰੇ ਨਾਨਕੇ ਦਾਦਕੇ ਭੂਆ ਸਾਰੇ ਇੱਥੋਂ ਦੇ ਸੀਗੇ। ਅਤੇ ਦੂਜੀ ਗੱਲ ਹੈਗੀ ਹੈ ਕਿ ਮੇਰੇ ਹੋਰ ਭੈਣ ਭਾਈ ਨਹੀਂ ਆ ਸਕੇ। ਮੇਰਾ ਮਨ ਸੀ ਕਿ ਮੈਂ ਆਪਣੇ ਬਜ਼ੁਰਗਾਂ ਦੀ ਧਰਤੀ 'ਤੇ ਆਵਾਂ, ਉਹਨਾਂ ਨੂੰ ਨਮਸਕਾਰ ਕਰਾਂ ਅਤੇ ਆਪਣੇ ਗੁਰੂਆਂ ਦੀ ਧਰਤੀ 'ਤੇ ਆਵਾਂ। ਮੈਂ ਬਹੁਤ ਦੇਰ ਦੀ ਅਰਦਾਸ ਕਰਦੀ ਸੀਗੀ। ਵੈਸੇ ਮੈਂ ਕੈਨੇਡਾ ਦੇ ਵਿੱਚ ਰਹਿੰਦੀ ਹਾਂ। मैं आके अपने फ्रेंड सर्कल का गल करी कि मैं पाकिस्तान जाना चाहती हैं। मेरे 3-4 फ्रेंडों के लगे वीजे, एक दे नहीं लगे। पर मैनू अफसोस है कि मेरे भैन भाई जो उत्थे इधर दे बॉर्न है वे उत्थे रहिंदे, वो कहंदे असीं तां नहीं जा सकते, तू साडे बजुर्गों की धरती ते जरूर जा। मैं कोशिश करांगी मल्टीवर वीज़ा लेके फिर मैं अपने पिंड ਦੀ ਧਰਤੀ ਦੇਖ ਕੇ ਆਵਾਂਗੀ। ਪਰ ਇਹ ਵੀ ਮੇਰੀ ਆਪਣੀ ਧਰਤੀ ਹੈ। ਸਭ ਤੋਂ ਵੱਡਾ ਮੈਨੂੰ ਇੱਥੇ ਬਹੁਤ ਅੱਛਾ ਲੱਗਿਆ ਜੋ ਕਿ ਇੱਥੇ ਦੇ ਭਾਈਚਾਰੇ ਨੇ ਸਾਨੂੰ ਸਤਿਕਾਰ ਦਿਆ, ਪਿਆਰ ਦਿਆ, ਮਿਨਿਸਟਰੀ ਨੇ ਸਾਨੂੰ ਪਿਆਰ ਦਿਆ। ਬਹੁਤ ਵਧੀਆ ਲੱਗਿਆ ਕਿ ਸਾਡੇ ਵਿੱਚ, ਸਾਨੂੰ ਨਹੀਂ ਪਤਾ, ਮੈਂ ਪੰਜਾਬ ਦੀ ਆਪਣੇ ਦੀ ਨਿੰਦਿਆ ਨਹੀਂ ਕਰਦੀ, ਪਰ ਜੋ ਪੰਜਾਬ ਦੇ ਵਿੱਚ ਇੱਕ ਮਿਨਿਸਟਰ ਹੋਣ ਦੇ, ਸਰਦਾਰਾਂ ਦੇ ਹੋਣ, ਸਾਨੂੰ ਹਰ ਚੀਜ਼ ਦੀ ਸਹੂਲਤ ਦਿੱਤੀ। ਹਰ ਤਰ੍ਹਾਂ ਰਹਿਣ ਦਾ ਸਹਿਣ ਦਾ ਬਹੁਤ ਵਧੀਆ ਪ੍ਰਬੰਧ ਕਰਿਆ। ਸਾਨੂੰ ਸਿਕਿਉਰਟੀ ਦਿੱਤੀ। ਜੇ ਪੰਜਾਬ ਦੇ ਵਿੱਚ ਮੈਂ ਨਹੀਂ ਸਮਝ ਸਕਦੀ ਕਿ ਇੰਨੀ ਸਿਕਿਉਰਟੀ ਸਾਡੇ ਇੱਥੇ ਦੇ ਭਾਈਚਾਰੇ ਨੂੰ ਉੱਥੇ ਮਿਲੇਗੀ। ਪਰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਹਰ ਇੱਕ ਨੇ, ਮਿਲਟਰੀ ਵਾਲਿਆਂ ਨੇ ਵੀ, ਸਿਕਿਉਰਟੀ ਵਾਲਿਆਂ ਨੇ ਵੀ,
ਆਮ ਯਾਤਰੀ ਨੇ ਸਾਰਿਆਂ ਨੇ ਸਾਡੀ ਬਹੁਤ ਹੈਲਪ ਕਰੀ ਹੈ। ਮੈਂ ਇਸ ਦੇਸ਼ ਦੀ, ਇਸ ਪਾਕਿਸਤਾਨ ਦੀ ਦੇਣੀ ਨਹੀਂ ਦੇਤੀ। ਮੈਂ ਬਹੁਤ ਰੀਣੀ ਹੈ ਇਸ ਪਾਕਿਸਤਾਨ ਦੀ ਜੋ ਕਿ ਸਾਨੂੰ ਇੰਨੀ ਮਦਦ ਕਰੀ ਹੈ, ਇੰਨੀ ਆਜ਼ਾਦੀ ਦਈ ਹੈ। ਲੋਕਾਂ ਦੇ ਦਿਲਾਂ 'ਚ ਡਰ ਸੀਗਾ ਕਿ ਪਾਕਿਸਤਾਨ ਜਾਓ ਨਾ, ਉੱਥੇ ਇਹ ਹੋ ਜਾਏਗਾ, ਇਹ ਹੋ ਜਾਏਗਾ। ਨਹੀਂ, ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਜਦੋਂ ਕੋਈ ਪਾਕਿਸਤਾਨ ਆਉਂਦਾ ਹੈ, ਕਿਉਂਕਿ ਸਾਡੇ ਇੰਡੀਆ ਦੇ ਵਿੱਚ ਇੱਕ ਰਿਵਾਜ ਹੈ, ਹਰ ਇੱਕ ਬੱਚਾ ਕਹਿੰਦਾ ਮੈਂ ਕੈਨੇਡਾ ਜਾਊਂਗਾ, ਮੈਂ ਆਸਟ੍ਰੇਲੀਆ ਜਾਊਂਗਾ, ਮੈਂ UK ਜਾਊਂਗਾ। ਜੇਕਰ ਸਾਡੀ ਮੋਹਰ ਪਾਸਪੋਰਟ 'ਤੇ ਲੱਗ ਗਈ, ਪਾਕਿਸਤਾਨ ਦੀ ਲੱਗ ਗਈ, ਤਾਂ ਅਸੀਂ ਆਪਣੇ ਬੱਚਿਆਂ ਕੋਲ ਨਹੀਂ ਜਾ ਸਕਦੇ, ਅਸੀਂ ਕੈਨੇਡਾ ਨਹੀਂ ਜਾ ਸਕਦੇ, ਅਸੀਂ ਆਸਟ੍ਰੇਲੀਆ ਨਹੀਂ ਜਾ ਸਕਦੇ, ਕਿਤੇ ਨਹੀਂ। ਇਹ ਤੁਹਾਡਾ ਵਹਿਮ ਹੈ। ਸਿਰਫ ਤੇ ਸਿਰਫ ਸਾਨੂੰ ਇਹ ਯਾਤਰਾ ਵਾਸਤੇ ਵੀਜ਼ਾ ਲੱਗਦਾ, ਉਹੀ ਮੋਹਰ ਹੈ। ਵੈਸੇ ਵਾਲੇ ਵੀ ਇੰਨੇ ਅਣਜਾਣ ਨਹੀਂ ਕਿ ਇਹ ਵੀਜ਼ਾ ਕਿਹੜੀ ਚੀਜ਼ ਦੇ ਲੱਗਿਆ ਹੈ। ਜੇ ਤੁਸੀਂ ਪਰਸਨਲ ਵੀਜ਼ਾ ਲਵਾਓਗੇ ਉਹਦੇ ਬਾਰੇ ਮੈਂ ਨਹੀਂ ਦੱਸ ਸਕਦੀ, ਪਰ ਜਿਹੜਾ ਇਹ 10 ਦਿਨ ਦਾ ਵੀਜ਼ਾ ਹੈ, ਇਹ ਯਾਤਰੀ ਵੀਜ਼ਾ ਹੁੰਦਾ ਹੈ, ਯਾਤਰੀ ਮੋਹਰ ਹੁੰਦੀ ਹੈ। ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਰਨ ਨਹੀਂ ਹੁੰਦੇ ਕਿ ਤੁਹਾਡਾ ਕੈਨੇਡਾ ਜਾਣ ਨਹੀਂ ਜਾ ਸਕਦੇ, ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਮਿਲ ਸਕਦੇ। ਨੋ, ਇਹੋ ਜਿਹਾ ਕੋਈ ਇਸ਼ੂ ਨਹੀਂ ਹੈਗਾ। ਪਰ ਮੈਂ ਉਹਨਾਂ ਦੇ ਦਿਲਾਂ 'ਚੋਂ ਡਰ ਕੱਢਣਾ ਚਾਹੁੰਦੀ ਹਾਂ ਕਿ ਤੁਸੀਂ ਇਹੋ ਜਿਹਾ ਡਰ ਨਾ ਬਿਠਾ ਲਓ। ਜੇ ਤੁਹਾਡਾ ਮਨ ਹੈਗਾ ਏ ਤਾਂ ਤੁਸੀਂ ਆਪਣੇ ਗੁਰੂਆਂ ਦੀ ਧਰਤੀ 'ਤੇ ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਕਿ ਖੁੱਲ੍ਹੇ ਸਾਡੇ ਇਹਨਾਂ ਗੁਰੂਆਂ ਦੇ ਖੁੱਲ੍ਹੇ ਦਰਸ਼ਨ ਕਰਵਾਏ ਜਾਣ। ਅੱਜ ਸਾਡੀ ਅਰਦਾਸ ਸੁਣ ਲਈ ਮਹਾਰਾਜ ਨੇ ਕਿ ਖੁੱਲ੍ਹੇ ਦਰਸ਼ਨ ਹੋਏ ਹੈ। ਕਿਸੇ ਤਰ੍ਹਾਂ ਦੀ ਕੋਈ ਵੀ ਇਸੇ ਤਰ੍ਹਾਂ ਦੀ ਨਹੀਂ ਆਈ। ਸਭ ਤੋਂ ਬੜਾ ਸਾਨੂੰ ਬਹੁਤ ਸਤਿਕਾਰ ਭਾਈਚਾਰੇ ਨੇ ਬਹੁਤ ਜ਼ਿਆਦਾ ਦਿੱਤਾ ਹੈ। ਇੱਥੇ ਵੀ ਬੱਚਿਆਂ ਨੇ ਵੀ ਸਭ ਨੇ ਬਹੁਤ ਪਿਆਰ ਦੇ ਨਾਲ ਸਾਨੂੰ ਦਿੱਤਾ ਹੈ। ਮੈਂ ਇਹਨਾਂ ਬੱਚਿਆਂ ਦੇ ਜਿਨ੍ਹਾਂ ਨੇ ਸਾਡੀ ਇੰਟਰਵਿਊ ਲਈ ਹੈ, ਚੈਨਲ ਵਾਲਿਆਂ ਦਾ ਬਹੁਤ ਬਹੁਤ ਸਤਿਕਾਰ ਕਰਦੀ ਹਾਂ ਕਿ ਇਹਨਾਂ ਨੇ ਸਾਡੇ ਦਿਲਾਂ ਦੀਆਂ ਭਾਵਨਾ ਬਾਹਰ ਦੁਨੀਆ 'ਚ ਦੱਸਣੀਆਂ ਹੈ। ਇਸੇ ਤਰ੍ਹਾਂ ਹੋਰ ਦੇ ਵੀ ਦਿਲਾਂ ਦੇ ਡਰ ਕੱਢੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹ ਦੱਸੋ ਕਿ ਪਾਕਿਸਤਾਨ ਆਉਣ ਦੀ ਜਾਂ ਗੁਰੂ ਘਰ ਵੇਖਣ ਦੀ ਜਿਹੜੀ ਤੁਸੀਂ ਅਰਦਾਸ ਕਰਦੇ ਸੀ, ਹਾਂਜੀ, ਉਹ ਕਿੰਨੇ ਚਿਰ ਤੋਂ ਕਰ ਰਹੇ ਸੀ? ਕਿਉਂਕਿ ਜਦੋਂ ਲੰਘਾ ਤੇ ਥੋੜੀ ਦੇਰ ਹੋਈ ਖੁੱਲਿਆ, ਕਿਆ ਉਸ ਤੋਂ ਪਹਿਲੇ ਕੋਈ ਉਮੀਦ ਹੈ ਸੀ ਕਿ ਪਾਕਿਸਤਾਨ ਆ ਸਕੋਗੇ? ਆਈ ਡੋਂਟ ਨਹੀਂ, ਸਾਨੂੰ ਉਮੀਦ ਨਹੀਂ ਸੀ। ਲਾਂਘੇ ਤੇ ਥੋੜੀ ਜੀ ਸਾਨੂੰ ਉਮੀਦ ਆ ਗਈ ਸੀਗੀ ਬਈ ਅਸੀਂ ਹੁਣ ਸਾਨੂੰ ਇੱਕ ਸਥਾਨ ਤੇ ਤਾਂ ਦਰਸ਼ਨ ਹੋਏ, ਜੇ ਹੋਰ ਦੇ ਨਹੀਂ ਹੋਣਗੇ। ਅੱਛਾ, ਜੇ ਤੁਸੀਂ ਇਹ ਕਹਿ ਰਹੇ ਆ ਕਿ ਕਦੋਂ ਦੇ, ਜਦੋਂ ਅਸੀਂ ਸਿੱਖੀ ਧਰਮ ਦੇ ਵਿੱਚ ਆ ਗਏ ਉਦੋਂ ਦੀ ਸਾਡੇ ਗੁਰੂ, ਅਸੀਂ ਸਿੱਖਾਂ ਦੇ ਘਰੇ ਜਨਮ ਲਿਆ, ਭਾਵੇਂ ਅਸੀਂ ਪਾਕਿਸਤਾਨ 'ਚ ਲਿਆ ਹੈ ਜਾਂ ਭਾਵੇਂ ਇੰਡੀਆ ਦੇ ਵਿੱਚ ਵੀ ਲਿਆ ਹੈ। ਸਾਡੀ ਅਰਦਾਸ ਤਾਂ ਜੰਮਦੇ ਸਾਰੀ ਅਰਦਾਸ ਸ਼ੁਰੂ ਹੋ ਜਾਂਦੀ ਹੈ ਖੁੱਲ੍ਹੇ ਦਰਸ਼ਨ। ਇਹ ਤਾਂ ਸਾਡੇ ਗੁਰੂਆਂ ਨੇ ਪਹਿਲਾਂ ਤੋਂ ਹੀ ਅਰਦਾਸ ਸ਼ੁਰੂ ਕਰਵਾਈ ਹੈ। ਇਹ ਤਾਂ ਉਦੋਂ ਦੀ ਉਹ ਅਰਦਾਸ ਚੱਲੀ ਆਉਂਦੀ ਹੈ। ਇਹ ਸੁਣਨੀ ਉਦੋਂ ਹੀ ਹੈ ਜਦ ਟਾਈਮ ਆਉਂਦਾ ਹੈ। ਸਾਡੇ ਤਾਂ ਹੁਣ ਮੇਰੀ 60+ ਉਮਰ ਹੋ ਚੁੱਕੀ ਹੈ, ਪਰ ਮੈਂ ਉਦੋਂ ਦੀਆਂ ਸਾਡੇ ਗੁਰਸਿੱਖੀ ਘਰ 'ਚ ਮੈਂ ਜੰਮੀ ਹੈ, ਉਦੋਂ ਦੀਆਂ ਸਾਡੀਆਂ ਅਰਦਾਸਾਂ ਚੱਲਦੀਆਂ ਹੈ ਕਿ ਮਹਾਰਾਜ ਸਾਨੂੰ ਉਹਨਾਂ ਦੇ ਵੀ ਖੁੱਲ੍ਹੇ ਦਰਸ਼ਨ ਕਰਾਏ ਜਾਣ। ਪਰ ਅੱਜ ਸਾਡੀ ਅਰਦਾਸ ਮਹਾਰਾਜ ਨੇ ਸੁਣ ਲਈ ਹੈ। ਤੇ ਜਦੋਂ ਪਾਕਿਸਤਾਨ ਦੀ ਧਰਤੀ ਤੇ ਬਾਬੇ ਨਾਨਕ ਦੀ ਧਰਤੀ ਤੇ ਤੁਸੀਂ ਆਪਣੇ ਪੈਰ ਰੱਖੇ, ਇੱਥੇ ਆਏ, ਸਭ ਤੋਂ ਪਹਿਲੀ ਫੀਲਿੰਗ ਜਾਂ ਸਭ ਤੋਂ ਪਹਿਲਾ ਜਜ਼ਬਾਤ ਕੀ ਸੀ ਤੁਹਾਡੇ ਉਸ ਵੇਲੇ? ਜਜ਼ਬਾ ਮੈਂ ਤੁਹਾਨੂੰ ਆਪਣੇ ਦਿਲ ਦੀ ਸੱਚੀ ਭਾਵਨਾ ਦੱਸਦੀ ਹਾਂ। ਜਦੋਂ ਮੈਂ ਕੈਨੇਡਾ ਤੋਂ 1 ਮਹੀਨਾ ਪਹਿਲਾਂ ਆਈ ਹੈ, ਮੈਂ ਜਥੇਦਾਰ ਮੈਨੇਜਰ ਨੂੰ ਫੋਨ ਕਰਿਆ ਵੀ ਮੈਂ ਪਾਕਿਸਤਾਨ ਜਾਣਾ ਚਾਹੁੰਦੀ ਹਾਂ। ਉਹ ਕਹਿਣ ਲੱਗਿਆ ਤੁਹਾਡੀ ਲਾਸਟ ਡੇਟ 5-6 ਦਿਨ ਦੀ ਹੈ। ਮੈਂ ਜਦੇ ਉਸੇ ਟਾਈਮ ਸਾਰਿਆਂ ਨੂੰ ਫੋਨ ਕਰੇ, ਮੈਂ ਪਾਕਿਸਤਾਨ ਅਪਲਾਈ ਕਰਨ ਲੱਗੀ ਹਾਂ, ਤੁਸੀਂ ਜਾਣਾ ਹੈ। ਇਹ ਮੇਰੀ ਫਰੈਂਡ ਬਲਵੀਰ ਕੌਰ ਹੈ, ਸਾਡਾ ਉੱਥੇ ਫੈਮਿਲੀ ਐਡਵੈਂਚਰ ਕਲੱਬ ਹੈ, ਉਹਨਾਂ ਕੋਚ ਸਾਹਿਬ ਦੀ ਵਾਈਫ ਹੈ। ਇਹ ਕਹਿੰਦੀ ਮੈਂ ਜਾਣਾ ਚਾਹੁੰਦੀ ਹਾਂ, ਮੈਂ ਜ਼ਰੂਰ ਜਾਣਾ ਚਾਹੁੰਦੀ ਹਾਂ। ਇੱਕ ਮੇਰੀ ਹੋਰ ਰਿਲੇਟਿਵ ਸੀ, ਉਹਨਾਂ ਕੋਰਾ ਉਸੇ ਟਾਈਮ ਇਹ ਪਾਸਪੋਰਟ ਬਣਾਇਆ, ਉਹਦਾ ਵੀਜ਼ਾ ਲੱਗ ਗਿਆ ਸੀ, ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕੀ। ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ। ਮੈਂ ਉਸੇ ਹੀ ਕੈਨੇਡਾ ਤੋਂ ਆਏ ਤੇ 8 ਦਿਨ ਬਾਅਦ ਮੈਂ ਇੱਥੇ, ਮੈਨੂੰ ਉਦੋਂ ਦਾ ਹੀ ਇੱਕ ਚਾਅ ਸੀਗਾ ਮੈਂ ਪਾਕਿਸਤਾਨ ਜਾਣਾ। ਮੈਂ ਆਪਣੇ ਜਿੰਨੇ ਰਿਸ਼ਤੇਦਾਰ ਸੀਗੇ ਜੋ ਮੇਰੇ ਪਾਕਿਸਤਾਨ ਦੇ ਨਾਲ ਪਿੱਛੇ ਬਾਰਨ ਤੇ ਸਾਰਿਆਂ ਤੋਂ ਡਿਟੇਲ ਲੈਂਦੀ ਰਹੀ ਹਾਂ, ਮੈਂ ਪਾਕਿਸਤਾਨ ਜਾਊਂਗੀ, ਜੋ ਵੀ ਹੋਊਗਾ ਮੈਂ ਜਾਣਾ ਜ਼ਰੂਰ ਹੈ। ਇਹ ਮੇਰੀ ਭਾਵਨਾ ਬਹੁਤ ਦੇਰ ਦੀ ਸੀਗੀ। ਮੈਂ ਜਦੋਂ ਵੀ ਉੱਥੇ ਕੈਨੇਡਾ ਦੇ ਵਿੱਚ ਵੀ ਕਿਸੇ ਨੂੰ ਪਾਕਿਸਤਾਨੀ, ਮੇਰਾ ਬਹੁਤ ਫਰੈਂਡ ਸਰਕਲ ਹੈ, ਕਰਾਚੀ ਦੀਆਂ ਮੇਰੀਆਂ ਫਰੈਂਡਾਂ ਹੈ, ਮੈਂ ਇਹੋ ਕਹਿੰਦੀ ਸੀ ਮੈਂ ਪਾਕਿਸਤਾਨ ਦੀ ਹਾਂ, ਮੈਂ ਪਿੱਛੇ ਮੇਰਾ ਪਿਛੋਕੜ ਪਾਕਿਸਤਾਨ ਹੈ, ਮੈਂ ਇੱਕ ਵਾਰੀ ਪਾਕਿਸਤਾਨ ਦੀ ਧਰਤੀ 'ਤੇ ਜਾਣਾ। ਮੈਨੂੰ ਬਹੁਤ ਖੁਸ਼ੀ ਹੋਈ। ਇੰਨੀ ਖੁਸ਼ੀ ਮੈਨੂੰ ਆਪਣੇ ਬੱਚੇ ਜੰਮਣੇ ਦੀ ਨਹੀਂ ਹੋਈ, ਇੰਨੀ ਮੈਨੂੰ ਕਿਸੇ ਹੋਰ ਦੀ ਨਹੀਂ ਹੋਈ ਜਿੰਨੀ ਮੈਨੂੰ ਪਾਕਿਸਤਾਨ ਆਉਣ ਦੀ ਖੁਸ਼ੀ ਹੋਈ ਹੈ। ਵਾਹ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਮੈਂ ਅੱਜ ਆਪਣੇ ਘਰ ਦੇ ਵਿੱਚ ਕਹਿ ਸਕਦੀ ਮੈਂ ਇਕੱਲੀ ਪਾਕਿਸਤਾਨ ਗਈ ਹਾਂ ਪੂਰੇ ਭਾਰ ਨਾਲ। 1947 ਤੋਂ ਬਾਅਦ
ਮੈਂ ਇਕੱਲੀ ਆਪਣੇ ਕੋਟ ਵਿੱਚ ਨਾ ਨਾਨਕਿਆਂ 'ਚੋਂ ਨਾ ਦਾਦਕਿਆਂ 'ਚੋਂ ਨਾ ਭੂਆ 'ਚੋਂ ਕਿਸੇ ਵਿੱਚੋਂ ਕੋਈ ਨਹੀਂ ਪਾਕਿਸਤਾਨ ਹੈ, ਮੈਂ ਇਕੱਲੀ ਪਾਕਿਸਤਾਨ ਆਈ ਹਾਂ। ਕੀ ਬਾਤ, ਕੀ ਬਾਤ। ਮੇਰਾ 62 ਦਾ ਹੈ। ਹਾਂ, ਮੇਰੀ ਜਿਹੜੀ ਆਖਰੀ ਭੈਣ ਆ ਉਹ ਜਿਉਂਦੀ ਹੈ, ਉਹ 47 ਚ 6 ਮਹੀਨੇ ਦੀ ਸੀਗੀ ਜਿਹੜੀ ਵੱਡੀ। ਜਦੋਂ ਉਹ ਤੋਂ ਬਾਅਦ ਫਿਰ ਅਸੀਂ ਚਲੀ ਗਏ ਸੀਗੇ। ਪਹਿਲਾਂ ਸਾਡੀ ਦਾਦੀ ਰਹਿੰਦੀ ਹੁੰਦੀ ਸੀਗੀ ਇੱਥੇ, ਦਾਦੀ ਨੇ ਫਿਰ ਜਿੱਦਾਂ ਅੱਗੇ ਸਾਰੇ ਮਾਸੀ ਮੂਸੀ ਸਾਰੇ ਇੱਧਰੇ ਆ ਗਏ ਸਭ। ਅੱਛਾ, ਹੁਣ ਤੁਸੀਂ ਕੋਈ ਉੱਥੇ ਕੈਨੇਡਾ ਦੇ ਵਿੱਚ ਕੋਈ ਕੰਮ ਵੀ ਕਰਦੇ ਹੋ ਜਾਂ ਇੱਥੇ ਚੜ੍ਹਦੇ ਪੰਜਾਬ 'ਚ ਕੋਈ ਤੁਹਾਡੀ ਕੀ ਐਕਟੀਵਿਟੀਜ਼ ਨੇ, ਕੀ ਕਰਦੇ ਹੋ ਤੁਸੀਂ ਚੜ੍ਹਦੇ ਪੰਜਾਬ 'ਚ? ਉੱਥੇ ਅਸੀਂ ਵੈਸੇ ਤਾਂ ਮੈਂ ਪਹਿਲਾਂ ਹਾਊਸ ਵਾਈਫ ਦੀ, ਫਿਰ ਮੈਂ ਪ੍ਰਾਈਵੇਟ ਟੀਚਰ ਸੀਗੀ। ਤੇ ਵੈਸੇ ਮੇਰਾ ਉੱਥੇ ਮੈਂ ਜੇ ਤੁਹਾਨੂੰ ਪੁੱਛਾਂ, ਮੈਂ ਸੋਸ਼ਲ ਵਰਕ ਦੇ ਵਿੱਚ ਵੀ ਕੰਮ ਕਰਦੀ ਹਾਂ। ਜਿੱਦਾਂ ਕਿਸੇ ਦਾ ਆਪਰੇਸ਼ਨ ਕਰਵਾਤਾ, ਕਿਸੇ ਦਾ ਵਿਆਹ ਕਰਤਾ, ਕੁਛ ਵੀ ਜੋ ਹੈਲਪ ਜਿੰਨੀ ਕਿ ਗੋਡ ਮੇਰੀ ਮੇਰੇ ਤੋਂ ਹੈਲਪ ਲੈਂਦਾ ਮੈਂ ਕਰਦੀ ਹਾਂ। ਜਿਵੇਂ ਉੱਥੇ ਤੁਸੀਂ ਸੋਚਦੇ ਹੋਣੇ ਆ, ਕਿਤੇ YouTube ਤੇ ਦੇਖਦੇ ਹੋਣੇ ਆ, ਮਨੁੱਖਤਾ ਦੀ ਸੇਵਾ ਹੈ, ਗੁਰਪ੍ਰੀਤ ਬਿੱਟੂ ਜੀ ਉਹਨਾਂ ਨਾਲ ਵੀ ਹੈ। ਇੱਕ ਸਾਡਾ ਕਲੱਬ ਹੈ ਯੂਨੀਅਨ ਕਿਹੜਾ ਫੈਮਿਲੀ ਐਡਵੈਂਚਰ ਕਲੱਬ ਹੈ। ਇਹ ਅਸੀਂ ਸਾਲ ਵਿੱਚ ਜੇ ਉਹਨਾਂ ਬੰਦਿਆਂ ਦੇ ਨਾਲ ਨਿਊ ਈਅਰ ਮਨਾਉਂਦੇ ਆ ਜਿਨ੍ਹਾਂ ਬੰਦਿਆਂ ਨੂੰ ਕੋਈ ਵੀ ਲਾਈਕ ਨਹੀਂ ਕਰਦਾ, ਉਹ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਜਿਨ੍ਹਾਂ ਦੇ ਜਿਹਨੂੰ ਆਪਾਂ ਕੋੜੀ ਕਹਿੰਦੇ ਆ, ਕੁਸਾਸਤਮ ਕਹਿੰਦੇ ਆ, ਅਸੀਂ ਉਹ ਮੱਧ ਬੁੱਧੀ ਵਾਲੇ ਬੱਚਿਆਂ ਨੂੰ ਲੈਂਦੇ ਆ। 20-25 ਸਾਲ ਸਾਨੂੰ ਇਹ ਹੁੰਦੇ ਆ ਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਊ ਈਅਰ ਤੇ ਉਹਨਾਂ ਬੰਦਿਆਂ ਨਾਲ ਅਸੀਂ ਨਿਊ ਈਅਰ ਮਨਾਉਂਦੇ ਆ। ਪਹਿਲਾਂ ਉਹਨਾਂ ਨੂੰ ਆਉਂਦਿਆਂ ਨੂੰ ਅਸੀਂ ਬ੍ਰੇਕਫਾਸਟ ਦਿੰਦੇ ਆ, ਫਿਰ ਉਹਨਾਂ ਨੂੰ ਪੂਰਾ ਪੰਜਾਬੀ ਕਲਚਰ ਦੇ ਨਾਲ ਉਹਨਾਂ ਦੇ ਨਾਲ ਇੰਜੋਏ ਕਰਦੇ ਆ। ਉਹਨਾਂ ਦਾ ਫਿਰ ਅਸੀਂ ਉਹਨਾਂ ਨੂੰ ਅੰਦਰ ਬੰਦ ਕਰਿਆ ਏ, ਫਿਰ ਉਹਨਾਂ ਦੀ ਪਰਮਿਸ਼ਨ ਦੇ ਨਾਲ ਅਸੀਂ ਬੱਸਾਂ ਤੇ ਲਿਜਾ ਕੇ ਕੋਈ ਨਾ ਕੋਈ ਬਾਹਰ ਉਹਨਾਂ ਦਾ ਟੂਰ ਕਰਾਉਂਦੇ ਆ। ਜਿਵੇਂ ਉਹਦੀਆਂ ਭਾਵਨਾ ਆਉਂਦੀਆਂ ਉਹਨਾਂ ਨਾਲ ਅਸੀਂ ਖੇਡਦੇ ਆ, ਕਰਦੇ ਆ। ਜੇ ਤੁਸੀਂ ਦੇਖ ਸਕਦੇ ਆ ਵਿਕਰਮਜੀਤ ਸਿੰਘ ਉਹਨਾਂ ਦਾ ਫੇਸਬੁੱਕ ਤੇ ਆਉਂਦਾ ਹੈ, ਉਹਦੀ ਸਾਰੀ ਸਾਡੇ ਇਸ ਫੈਮਿਲੀ ਵੈਸੇ ਅਸੀਂ ਐਡਵੈਂਚਰ ਦਾ ਮਤਲਬ ਅਸੀਂ ਟਰੈਕਿੰਗ ਤੇ ਵੀ ਜਾਂਦੇ ਆ। ਸਾਡਾ ਜਿਹੜਾ ਕਲੱਬ ਹੈ ਉਹ ਟਰੈਕਿੰਗ ਕਰਦਾ ਹੈ, ਸ਼ਿਮਲੇ ਦੀਆਂ ਪਹਾੜੀਆਂ ਜੋ ਛੋਟੇ ਟਰੈਕਿੰਗ ਪਹਾੜੀਆਂ, ਚੂੜਦਾਰ ਸ਼ਿਮਲੇ ਦੀਆਂ ਪਹਾੜੀਆਂ ਤੇ ਸਾਰੇ ਡਿਸਟ੍ਰਿਕਟ ਦੇ। ਇੱਕ ਹੋਰ ਸਾਡੀ ਬਹੁਤ ਬੜੀ ਦੇਣ ਹੈ ਕਿ ਸਾਡੇ ਜਿਹੜੇ ਵਿਕਰਮ ਸਿੰਘ ਕੋਚ ਹੈ ਉਹਨਾਂ ਨੇ ਸਾਡੀ ਇੱਕ ਤਾਂ 7 ਸਾਲ ਦੀ ਕੁੜੀ ਹੈ ਜੋ ਮਾਊਂਟ ਆਬੂ ਤੇ ਬੇਸ ਕੈਂਪ ਕਰਿਆ, ਅੱਜ ਕੱਲ੍ਹ ਉਹ ਅਫਰੀਕਾ ਕਰ ਚੁੱਕੀ ਹੈ, ਵਰਲਡ ਰਿਕਾਰਡ ਹੋ ਗਿਆ। ਇੱਕ ਹੁਣ ਸਾਡਾ ਮੁੰਡਾ ਕੱਲ 5 ਰੋਡ ਦਾ ਮੁੰਡਾ ਹੈ, ਉਹ ਵੀ ਇਹੀ ਕਰਕੇ ਆਇਆ ਹੈ, ਵਰਲਡ ਰਿਕਾਰਡ ਕਰਕੇ ਆਇਆ ਉਹ ਵੀ। ਤੇ ਅਸੀਂ ਉਸ ਕਲੱਬ ਨਾਲ ਜੁੜੇ ਹੋਏ ਹਾਂ। ਸਾਡਾ 150 ਲੇਡੀਜ਼ ਹੋਣੀ ਹੈ, 150 ਫੈਮਿਲੀ ਹੋਣੀ ਹੈ। ਉਦੋਂ ਬਾਅਦ ਅਸੀਂ ਵੂਮਨ ਡੇ ਮਨਾਉਂਦੇ ਹਾਂ ਸਾਰੇ ਇਕੱਠੇ ਹੋ ਕੇ। ਮਤਲਬ ਸਾਲ ਦੇ ਸਾਡੇ 2 ਟ੍ਰਿਪ ਹੁੰਦੇ ਆ, ਇੱਕ ਸਮਰ ਦਾ ਹੁੰਦਾ ਹੈ। ਮੈਂ ਤਾਂ ਕਈ ਵਾਰੀ ਕੈਨੇਡਾ ਬੈਠੀ ਹੁੰਦੀ ਹਾਂ, ਪਰ ਮੈਂ ਉਹਦੇ ਨਾਲ ਕਲੱਬ ਨਾਲ 95 ਦੀ ਜੁੜੀ ਹੋਈ ਹਾਂ। ਸਾਡਾ 95 ਦਾ ਉਹ ਕਲੱਬ ਚੱਲਦਾ ਹੈ। ਬਾਕੀ ਸਾਡਾ ਸੋਸ਼ਲ ਵਰਕ ਹੈ, ਸਾਡਾ ਇੱਕ ਫੈਮਿਲੀ ਕਲੱਬ ਹੈ। ਇਸ ਕਰਕੇ ਜੇ ਮੇਰੇ ਘਰ ਕੋਈ ਮੁਸੀਬਤ ਹੋਊਗੀ, ਮੈਨੂੰ ਇਹ ਨਹੀਂ ਕਿ ਮੇਰਾ ਕੋਈ ਭਾਈ ਨਹੀਂ ਆਏਗਾ, ਮੇਰੀ ਭਰਜਾਈ ਨਹੀਂ ਆਏਗੀ, ਮੇਰੀ ਭੈਣ ਨਹੀਂ ਆਏਗੀ, ਮੇਰਾ ਉਹ ਕਲੱਬ ਮੇਰੇ ਤੇ ਆ ਕੇ ਖੜੇਗਾ, ਉਹ ਮੇਰੀ ਫੈਮਿਲੀ ਮੇਰੇ ਤੇ ਆ ਕੇ ਖੜੇਗੀ। ਉਹ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਉਹਨੂੰ ਹਰ ਇੱਕ ਨੂੰ, ਸਾਰੇ ਅਮੀਰ ਨਹੀਂ, ਸਾਰੇ ਗਰੀਬ ਨਹੀਂ, ਸਾਰੇ ਮਦਦ ਨਹੀਂ ਕਰ ਸਕਦੇ, ਅਸੀਂ ਸਾਰੇ ਰਲ ਮਿਲ ਕੇ ਉਹਨਾਂ ਦੀ ਮਦਦ, ਇੱਕ ਦੂਜੇ ਦੀ ਮਦਦ ਮੁਸੀਬਤ ਵਿੱਚੋਂ ਕੱਢਦੇ ਹਾਂ। ਸਾਡੀਆਂ ਕਈ ਅਜਿਹੀਆਂ ਲੇਡੀਜ਼ ਜੋ ਕਿ ਯੰਗ ਗਰੁੱਪ ਵਿੱਚ ਵੀ ਵਿਧਵਾ ਹੋ ਜਾਂਦੀਆਂ ਹੈ, ਘਰ ਬੈਠੀਆਂ, ਉਹਨਾਂ ਨੂੰ ਕੱਢਦੇ ਅਸੀਂ ਬਾਹਰ, ਕੱਢੋ, ਇੰਜੋਏ ਕਰੋ, ਦੁਨੀਆ 'ਚ ਵਿਚਰੋ, ਤੁਸੀਂ ਜੋ ਹੋਣਾ ਇਹ ਪਾਣਾ ਹਰ ਇੱਕ ਗੱਲ ਵਾਪਰਦਾ ਹੈ। ਉਹਨਾਂ ਨੂੰ ਅਸੀਂ ਮੋਟੀਵੇਟ ਕਰਦੇ ਹਾਂ ਵੀ ਨਹੀਂ, ਤੁਸੀਂ ਆਪਣੀ ਲਾਈਫ ਜੀਓ, ਉਹਨੇ ਦੀ ਇੰਨੀ ਜ਼ਿੰਦਗੀ ਸੀ ਉਹ ਕੱਟ ਕੇ, ਇਸ ਤਰ੍ਹਾਂ ਸਾਡੀ ਉਹ ਹੈ। ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ, ਬਹੁਤ ਚੰਗਾ ਲੱਗਾ। ਤੇ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਇਹ ਕੰਮ ਨਾ ਸਿਰਫ ਇਸ ਖਿੱਤੇ ਦੀ ਸਾਂਝੇ ਪੰਜਾਬ ਦੀ ਲੋੜ ਹੈਗੀ ਹੈ, ਬਲਕਿ ਦੁਨੀਆ ਦੇ ਜਿੱਥੇ ਵੀ ਇਨਸਾਨ ਵਸ ਰਹੇ ਨੇ ਉੱਥੇ ਉਹ ਹਰ ਬੰਦੇ ਨੂੰ ਇੱਕ ਮੈਸੇਜ ਤੇ ਇੱਕ ਪੈਗਾਮ ਹੈਗਾ ਹੈ ਕਿ ਦੂਸਰੇ ਵਾਸਤੇ ਆਪਣੇ ਜਿਸਮ ਦੇ ਉਹਨਾਂ ਹਿੱਸਿਆਂ ਨੂੰ ਵੀ ਗੋਲ ਕਰ ਲਓ ਉਹਨਾਂ ਨੂੰ ਚੁੱਭਦੇ ਨੇ, ਤੇ ਲੋਕਾਂ ਵਾਸਤੇ ਆਸਾਨੀਆਂ ਹੀ ਪੈਦਾ ਕਰਨੀਆਂ ਚਾਹੀਦੀਆਂ। ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦੀ ਹਾਂ, ਜਿਹੜੇ ਲੋਕ ਕੋਈ ਕੈਨੇਡਾ ਜਾ ਰਿਹਾ, ਕੋਈ ਆਸਟ੍ਰੇਲੀਆ, ਕਿਤੇ ਵੀ ਜਾ ਰਿਹਾ, ਉੱਥੇ ਜਾਣ ਦੀ ਸਟੈਪ ਬਾਰੇ ਕਿਉਂ ਨਹੀਂ ਡਰਦੇ? ਕਿ ਇਕੱਲੀ ਪਾਕਿਸਤਾਨ ਦਾ ਹੀ ਡਰ ਹੈ?
ਉਹਦਾ ਕਾਰਨ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਪਾਕਿਸਤਾਨ ਦੀ ਸਟੈਪ ਨਾ ਲੱਗ ਜਾਵੇ ਖੂਨ ਤਾਂ ਸਾਡਾ ਇੱਕੋ ਹੀ ਹੈ। ਹਾਂਜੀ। ਕਿਉਂ ਇਸ ਸਟੈਂਪ ਦੇ ਕਿਉਂ ਡਰਦੇ ਆ? ਕਿਉਂ ਪਾਕਿਸਤਾਨ ਤੋਂ ਡਰਦੇ ਆ? ਕਿਉਂਕਿ ਸਾਡੀਆਂ ਸਰਕਾਰਾਂ ਨੇ ਸਾਡੇ ਆਪਸ ਵਿੱਚ ਭੇਦ, ਸਾਡੇ 'ਚ ਡਰ ਪਾਇਆ ਵਾ ਜੀ, ਡਰ ਪਾਇਆ ਵਾ। ਗੱਲ ਕੁਛ ਨਹੀਂ, ਸਾਰਾ ਕੁਝ ਭਾਈਚਾਰਾ ਇੱਕੋ ਹੀ ਹੈ। ਬਿਲਕੁਲ ਜਦ ਤੁਸੀਂ ਹੋਰ ਕੰਟਰੀਆਂ ਤੇ ਨਹੀਂ ਡਰਦੇ ਵੀ ਸਾਡੀ ਅਸੀਂ ਸੁੱਖਾਂ ਸੁੱਖਦੇ, ਸਾਡੀ ਕੈਨੇਡਾ ਦੀ ਸਟੈਪ ਲੱਗ ਜਾਵੇ, ਸਾਡਾ ਆਸਟ੍ਰੇਲੀਆ ਦੇ ਸਾਰਾ, ਕਿਉਂ ਇਹ ਵੀ ਇੱਕ ਦੇਸ਼ ਹੈ, ਇਹ ਸਾਡੇ ਵਿੱਚੋਂ ਹੀ ਗਏ ਵੇ ਭਾਈਚਾਰੇ ਆ, ਸਾਡਾ ਹੀ ਹੈ ਸਾਰਾ ਕੁਝ। ਸਾਡਾ ਕਿੱਡਾ ਬੜਾ ਪੰਜਾਬ ਹੋਣਾ ਸੀ ਜੇ ਵੰਡ ਨਾ ਪੈਂਦੀ। ਸਾਨੂੰ ਨਹੀਂ ਪਤਾ ਸਾਡੇ ਪਿੱਛੇ ਕੀ ਕਾਹਦੇ ਕਾਰਨ ਕਰਕੇ ਵੰਡਾਂ ਪਈਆਂ, ਪਰ ਅਸੀਂ ਹੁਣ ਚਾਹੁੰਦੇ ਹਾਂ ਕਿ ਦੋਵੇਂ ਦੇਸ਼ਾਂ ਦਾ ਆਪਸ ਵਿੱਚ ਪਿਆਰ ਹੋ ਜਾਵੇ, ਸਾਡੇ ਰਸਤੇ ਖੁੱਲ ਜਾਵੇ, ਸਾਨੂੰ ਇੱਕ ਆਮ ਯਾਤਰਾ ਵਾਂਗੂ ਅਸੀਂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕੀਏ। ਜਿਵੇਂ ਅਸੀਂ ਪਟਨਾ ਸਾਹਿਬ ਜਾਂਦੇ, ਹਜ਼ੂਰ ਸਾਹਿਬ ਜਾਂਦੇ, ਸਾਨੂੰ ਕੋਈ ਉਹ ਨਹੀਂ, ਇੱਥੇ ਵੀ ਅਸੀਂ ਆਪਣੇ ਗੁਰੂ ਧਾਮਾਂ ਦੇ ਐਵੇਂ ਹੀ ਦਰਸ਼ਨ ਕਰੀਏ। ਮੈਂ ਇਹ ਚਾਹੁੰਦੀ ਹਾਂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਸੋ